ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਕੁਛ ਇੱਕ ਖਬਰਾਂ ਤੇ ਝਾਤ ਪਾਵਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500 ਉਹਨਾਂ ਦਾ ਫੋਨ ਨੰਬਰ ਹੈ। ਗੁਰਦੀਪ ਸਿੰਘ ਪਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੱਬਾ ਸਿਟੀ, ਸਤਨਾਮ ਸਿੰਘ ਸ਼ੇਰਕਰ ਸਲਮਾ, ਬਹਾਦਰ ਸਿੰਘ ਗਿੱਲ ਪਾਵਲਰ ਤੋਂ, ਸੱਚਾ ਸਿੰਘ ਜੀ ਫਰੈਜ਼ਨੋ, ਸਰਬਜੀਤ ਸਿੰਘ ਚੋਕਰ ਟਰਲਿਕ, ਹਰਵਿੰਦਰ ਸਿੰਘ ਸਮਰਾ, ਸੁਰਿੰਦਰ ਸਿੰਘ ਜੀ ਜੱਬਾ ਸਿਟੀ ਤੋਂ, ਜੱਸੀ ਗਿੱਲ, ਤਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਆਪਾਂ ਗੱਲ ਕਰਦੇ ਹਾਂ ਗੁਜਰਾਤ ਦੀ। ਗੁਜਰਾਤ ਦੀਆਂ ਚੋਣਾਂ ਆਖਰੀ ਪੜਾਅ ਵੱਲ। ਬਿਲਕੁਲ ਜੀ, ਜਿਹੜਾ ਚੋਣ ਪ੍ਰਚਾਰ ਸੀਗਾ ਉਹ ਸਮਾਪਤ ਹੋ ਗਿਆ ਜੀ ਕੱਲ ਸ਼ਾਮੀ, ਔਰ ਕੱਲ ਨੂੰ ਵੋਟਾਂ ਜਿਹੜੀਆਂ ਜੀ ਉਹ ਪੈਣਗੀਆਂ, ਔਰ ਇਹ ਲਾਸਟ ਪੜਾਅ ਜਿਹੜਾ ਹੋਊਗਾ 18 ਤਰੀਕ ਨੂੰ ਇਹਨਾਂ ਚੋਣਾਂ ਦੇ ਨਤੀਜੇ ਜਿਹੜੇ ਆ ਜੀ ਉਹ ਆਉਣਗੇ, ਜਿੱਥੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਹੋਰਾਂ ਨੇ ਜਿਹੜਾ ਜੀ ਉਹ ਪੂਰਾ ਦਿਨ ਗੁਜਰਾਤ ਦੇ ਵਿੱਚ ਲਾਇਆ। ਪ੍ਰਧਾਨ ਮੰਤਰੀ ਹੋਰਾਂ ਨੇ ਵੀ ਨਿਰੰਤਰ ਜਿਹੜਾ ਜੀ ਮਹੀਨੇ ਦੇ ਕਰੀਬ ਜਿਹੜਾ ਜੀ ਗੁਜਰਾਤ ਦੇ ਵਿੱਚ ਲਾਤਾ, ਤੇ ਉਹਨਾਂ ਦਾ ਸੀ ਪਲੇਨ ਦੇ ਵਿੱਚ ਕੱਲ ਜਿਹੜਾ ਜੀ ਉਹਨਾਂ ਨੇ ਯਾਤਰਾ ਕੀਤੀ। ਹੌਸਲੇ ਦੇ ਵਿੱਚ ਨਜ਼ਰ ਆ ਰਹੇ ਰਾਹੁਲ ਗਾਂਧੀ ਹੋਰਾਂ ਨੇ ਜਿਹੜਾ ਜੀ ਇਹ ਗੱਲ ਕਹੀ ਕਿ ਕਿਸੇ ਚੋਣ ਦੇ ਵਿੱਚ ਪਹਿਲੀ ਵਾਰੀ ਆ ਜਦੋਂ ਨਰਿੰਦਰ ਮੋਦੀ ਹੋਰਾਂ ਨੇ ਭ੍ਰਿਸ਼ਟਾਚਾਰ ਤੇ ਕਿਸਾਨਾਂ ਦੇ ਬਾਰੇ ਗੱਲ ਹੀ ਨਹੀਂ ਕੀਤੀ, ਔਰ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਖਿਲਾਫ ਅੰਦਰ ਖਾਤੇ ਜ਼ਬਰਦਸਤ ਲੋਕ ਲਹਿਰ ਹੈ, ਉਹ ਭਾਵੇਂ ਪਾਟੀਦਾਰ ਹੋਣ, OBCs ਹੋਣ, ਦਲਿਤ ਜਾਂ ਕਿਸਾਨ ਹੋਣ, ਸਾਰਿਆਂ ਦੇ ਅੰਦਰ ਗੁੱਸਾ ਜਿਹੜਾ ਜੀ ਉਹ ਭਰਿਆ ਹੋਇਆ ਹੈ। ਰਾਹੁਲ ਗਾਂਧੀ ਹੋਰਾਂ ਨੇ ਕਿਹਾ ਕਿ ਜਨਤਕ ਤਬਦੀਲੀ ਜਿਹੜੀ ਹੈ ਜੀ ਆਈ ਹੈ ਤੇ ਕਾਂਗਰਸ ਇਹ ਚੋਣਾਂ ਜਿੱਤੂਗੀ, ਔਰ ਇਸ ਚੋਣ ਦੇ ਨਤੀਜੇ ਜਿਹੜੇ ਆ ਉਹ ਜ਼ਬਰਦਸਤ ਹੋਣਗੇ। ਰਾਹੁਲ ਗਾਂਧੀ ਹੋਰਾਂ ਨੇ ਇਹ ਵੀ ਕਿਹਾ ਜੀ ਕਿ ਜਿਹੜੀ ਬਦਸੂਰਤ ਤੇ ਗੰਧਲੀ ਹੋ ਚੁੱਕੀ ਸਿਆਸਤ ਹੈ ਉਹਦੀ ਤਸਵੀਰ ਨੂੰ ਬਦਲਣ ਦਾ ਯਤਨ ਉਹ ਕਾਂਗਰਸ ਦੇ ਪ੍ਰਧਾਨ ਬਣ ਕੇ ਕਰਨਗੇ। ਉਹਨਾਂ ਨੇ ਇਸ ਗੱਲ ਦੇ ਉੱਤੇ ਵੀ ਸਵਾਲ ਜਿਹੜੇ ਚੁੱਕੇ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਪੁੱਤ ਜੈ ਸ਼ਾਹ ਖਿਲਾਫ ਲੱਗੇ ਦੋਸ਼ਾਂ ਤੇ ਰਾਫੇਲ ਜਿਹੜਾ ਸਮਝੌਤਾ ਸੀਗਾ ਇਹਦੇ ਵਿੱਚ ਬੇਨਿਯਮੀਆਂ ਦੇ ਬਾਰੇ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਵੱਟੀ ਗਈ ਚੁੱਪ ਜਿਹੜੀ ਹੈ ਜੀ ਉਹ ਬਹੁਤ ਖਤਰਨਾਕ ਹੈ ਤੇ ਕਈ ਸਵਾਲ ਖੜੇ ਕਰਦੀ ਹੈ ਜੀ। ਔਰ ਇਹ ਤੁਸੀਂ ਕਹਿ ਲਓ ਕਿ ਜਿਹੜਾ ਜੀ ਲਾਸਟ ਪੜਾਅ ਵੱਲ ਨੂੰ ਹੁਣ ਕੱਲ ਨੂੰ ਵਧੂਗਾ। ਗੁਜਰਾਤ ਪਿਛਲੀ ਜਿਹੜੇ ਫੇਜ਼ ਦੇ ਵਿੱਚ ਜਿਹੜੀਆਂ ਚੋਣ ਹੋਈਆਂ ਸੀਗੀਆਂ, ਵੋਟਾਂ ਪਈਆਂ ਸੀਗੀਆਂ, ਉਹਦੇ ਵਿੱਚ 68% ਦੇ ਕਰੀਬ ਜਿਹੜਾ ਜੀ ਉਹ ਲੋਕ ਨਿਕਲੇ ਸੀਗੇ। ਇਹ ਹੁਣ ਡਿਪੈਂਡ ਕਰੂਗਾ ਜੀ ਕਿ ਇਸ ਵਾਰੀ ਕਿੰਨੀ ਕੁ ਵੋਟ ਪਰਸੈਂਟੇਜ ਜਿਹੜੀ ਹੈ ਜੀ ਉਹ ਹੁੰਦੀ ਆ, ਪਰ ਦੋਵਾਂ ਪਾਰਟੀਆਂ ਦੀ ਜਿਹੜੀ ਸ਼ਾਖ ਹੈ ਉਹ ਦਾਅ ਦੇ ਉੱਤੇ ਇਸ ਵੇਲੇ ਲੱਗੀ ਹੋਈ ਹੈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਮੋਦੀ ਦੀ, ਕਿ ਬਹੁਤ ਸਾਰੀਆਂ ਗੱਲਾਂ ਉਹਦੀਆਂ ਝੂਠੀਆਂ ਨਿਕਲੀਆਂ, ਜੁਮਲੇ ਨਿਕਲੀਆਂ, ਤੇ ਇੱਕ ਜਿਹੜੀ ਉਡਣ ਖਟੋਲੇ ਦੀ ਗੱਲ ਹੈ ਉਹ ਵੀ ਝੂਠਾ ਸਾਬਤ ਹੋਇਆ। ਬਿਲਕੁਲ ਜੀ, ਕੱਲ ਇਹਨੂੰ ਬੜਾ ਪ੍ਰਚਾਰਿਆ ਗਿਆ ਜੀ ਕਿ ਜਦੋਂ ਅਟਲ ਬਿਹਾਰੀ ਵਾਜਪੇਈ ਹੋਰਾਂ ਦੀ ਸਰਕਾਰ ਸੀਗੀ ਤੇ ਉਦੋਂ ਸ਼ਾਈਨਿੰਗ ਇੰਡੀਆ ਦਾ ਨਾਅਰਾ ਬੜਾ ਦਿੱਤਾ ਗਿਆ ਸੀਗਾ, ਔਰ ਉਹ ਸ਼ਾਈਨਿੰਗ ਇੰਡੀਆ ਦਾ ਨਾਅਰਾ ਜਿਹੜਾ ਸੀਗਾ ਨਾ ਜੀ ਉਹ ਲੈ ਕੇ ਬਹਿ ਗਿਆ ਸੀ ਭਾਰਤੀ ਜਨਤਾ ਪਾਰਟੀ ਨੂੰ। ਭਾਰਤੀ ਜਨਤਾ ਪਾਰਟੀ ਨੇ ਉਸ ਸ਼ਾਈਨਿੰਗ ਇੰਡੀਆ ਤੋਂ ਬਹੁਤਾ ਕੁਝ ਸਿੱਖਿਆ ਨਹੀਂ, ਇਸੇ ਕਰਕੇ ਬੁਲਟ ਟ੍ਰੇਨ ਦੀ ਤਾਂ ਗੱਲ ਜਿਹੜੀ ਸੀ ਜੀ ਉਹ ਭੁੱਲ ਗਈ। ਉਹਦਾ ਰੀਜ਼ਨ ਜਿਹੜਾ ਜੀ ਇਹ ਦੱਸੀਦਾ ਹੈ ਕਿ ਉਹ ਅਸਲ ਦੇ ਵਿੱਚ ਸਮਝੌਤਾ ਜਿਹੜਾ ਬੁਲਟ ਟ੍ਰੇਨ ਵਾਲਾ ਸੀਗਾ ਜੀ ਉਹ ਹੋਇਆ ਹੀ ਨਹੀਂਗਾ, ਔਰ ਉਹਦੇ ਦਸਤਾਵੇਜ਼ ਜਿਹੜੇ ਆ ਜੀ ਕਿਤੋਂ ਨਹੀਂ ਮਿਲ ਰਹੇ ਕਿ ਕਿੱਥੇ ਜਿਹੜਾ ਇਹ ਸਾਈਨ ਹੋਇਆ ਸੀ। ਇਸ ਕਰਕੇ ਬੁਲਟ ਟ੍ਰੇਨ ਦੀ ਕਹਾਣੀ ਜਿਹੜੀ ਉਹ ਛੱਡ ਦਿੱਤੀ ਗਈ। ਤੇ ਕੱਲ ਜਿਹੜੇ ਪ੍ਰਧਾਨ ਮੰਤਰੀ ਸੀਗੇ ਜੀ ਉਹਨਾਂ ਨੇ ਸੀ ਪਲੇਨ ਦੇ ਵਿੱਚ ਸਾਬਰਮਤੀ ਦਰਿਆ ਤੋਂ ਧਰੋਈ ਡੈਮ ਜਿਹੜਾ ਜੀ ਇੱਥੋਂ ਤੱਕ ਯਾਤਰਾ ਜਿਹੜੀ ਸੀ ਉਹ ਕੀਤੀ। ਉਸ ਤੋਂ ਬਾਅਦ ਉਹ ਸੜਕੀ ਰਸਤੇ ਰਾਹੀਂ ਇੱਕ ਮੰਦਿਰ ਦੇ ਜਿਹੜਾ ਜੀ ਉਹ ਦਰਸ਼ਨ ਕਰਨ ਦੇ ਵਾਸਤੇ ਚਲੇ ਗਏ। ਜਿਹੜੀ ਭਾਰਤੀ ਜਨਤਾ ਪਾਰਟੀ ਸੀ ਜਾਂ ਜਿਹੜੇ ਗੁਜਰਾਤ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਭਾਰਤ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ ਸੀ ਪਲੇਨ ਜਿਹੜਾ ਜੀ ਉਹਨੇ ਉਡਾਨ ਜਿਹੜੀ ਭਰੀ ਆ, ਪਹਿਲੀ ਵਾਰੀ ਹੋਇਆ ਕਿ ਕੋਈ ਪ੍ਰਧਾਨ ਮੰਤਰੀ ਜਿਹੜਾ ਜੀ ਉਹ ਸੀ ਪਲੇਨ ਦੇ ਉੱਤੇ ਜਿਹੜਾ ਉਹ ਚੜਿਆ। ਇੱਕ ਆਉਂਦੇ ਹੁੰਦੇ ਸੀਗੇ ਜੀ ਮਦਾਰੀ ਜਿਹਨਾਂ ਨੂੰ ਕਹਿੰਦੇ ਸੀਗੇ, ਉਹਨਾਂ ਦੇ ਕੋਲੇ ਇੱਕ ਡੰਡਾ ਹੁੰਦਾ ਸੀ ਜਿਹਨੂੰ ਉਹ ਝੁਰਲੂ ਕਹਿੰਦੇ ਸੀਗੇ, ਤੇ ਇੱਕ ਉਹਨਾਂ ਦੇ ਕੋਲੇ ਬਸਤਾ ਹੁੰਦਾ ਸੀਗਾ ਜੀ, ਉਹਦੇ ਵਿੱਚ ਹੱਥ ਪਾ ਕੇ ਕਦੀ ਉਹ ਕੁਛ ਕੱਢ ਦਿੰਦੇ ਸੀ ਝੁਰਲੂ ਮਾਰ ਕੇ, ਕਦੀ ਕੁਛ ਕੱਢ ਦਿੰਦੇ ਸੀਗੇ, ਤੇ ਬੱਚੇ ਜਿਹੜੇ ਜੀ ਉਹ ਤਾੜੀਆਂ ਮਾਰਦੇ ਹੁੰਦੇ ਸੀਗੇ ਵੇਖ ਕੇ ਵੀ ਬੱਲੇ ਕਮਾਲ ਕਰੀ ਜਾ ਰਿਹਾ ਜਿਹੜਾ ਜੀ ਮਦਾਰੀ। ਕੁਛ ਇਸ ਕਿਸਮ ਦੀਆਂ ਚੋਣਾਂ ਹੀ ਜਿਹੜੀਆਂ ਜੀ ਇਹ ਗੁਜਰਾਤ ਦੀਆਂ ਲੱਗ ਰਹੀਆਂ ਨੇ। ਕਦੀ ਕੁਛ ਵਿਖਾਇਆ ਜਾ ਰਿਹਾ, ਸੜਕਾਂ ਦੇ ਕੰਢੇ ਲੋਕ ਖੜੇ ਕੀਤੇ ਹੋਏ ਆ, ਉਹ ਸੀ ਜਿਹੜਾ ਪਲੇਨ ਸੀਗਾ ਜੀ ਉਹਨੂੰ ਵੇਖ ਕੇ ਤਾੜੀਆਂ ਮਾਰ ਰਹੇ ਆ। ਇਹ ਭੁੱਲ ਰਹੇ ਆ ਕਿ ਸੀ ਪਲੇਨ ਕੋਈ ਭਾਰਤ ਦੇ ਵਿੱਚ ਪਹਿਲੀ ਵਾਰੀ ਨਹੀਂ ਆਇਆ। ਅੰਡੇਮਾਨ ਨਿਕੋਬਾਰ ਦੇ ਵਿੱਚ ਦਹਾਕਿਆਂ ਪਹਿਲਾਂ ਸੀ ਪਲੇਨ ਜਿਹੜਾ ਸੀਗਾ ਜੀ ਉਹ ਸ਼ੁਰੂ ਕੀਤਾ ਗਿਆ ਸੀ। ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਕੇਰਲਾ ਦੇ ਵਿੱਚ ਵੀ
ਕੁਝ ਦਹਾਕੇ ਪਹਿਲਾਂ, ਸਾਲ ਪਹਿਲਾਂ ਨਹੀਂ, ਦਹਾਕੇ ਪਹਿਲਾਂ ਸੀਪਲੇਨ ਜਿਹੜਾ ਸੀਗਾ ਉਹਦਾ ਸਫਲ ਤਜਰਬਾ ਕੀਤਾ ਗਿਆ ਸੀਗਾ। ਇਹ ਕੋਈ ਪਹਿਲੀ ਵਾਰੀ ਨਹੀਂ ਆਇਆ। ਇੱਕ ਗੱਲ ਜਿਹੜੀ ਹੈ ਜੀ ਉਹ ਉਭਾਰੀ ਜਾ ਰਹੀ ਆ, ਵੱਡੀਆਂ ਫੋਟੋਆਂ ਜਿਹੜੀਆਂ ਉਹ ਲਾ ਕੇ ਕਿ ਪ੍ਰਧਾਨ ਮੰਤਰੀ ਹੋਰੀ ਹੱਥ ਜਿਹੜਾ ਜੀ ਉਹ ਹਿਲਾ ਰਹੇ ਨੇ ਸੀਪਲੇਨ ਦੇ ਵਿੱਚ, ਕਿ ਭਾਰਤ ਦੇ ਵਿੱਚ ਪਹਿਲਾ ਸੀਪਲੇਨ ਜਿਹੜਾ ਜੀ ਉਹ ਆ ਗਿਆ। ਇਹਦੀ ਜਿਹੜੀ ਸੀਰੀਜ਼ ਆ ਉਹ N ਤੋਂ ਸਟਾਰਟ ਹੁੰਦੀ ਆ। ਜਿਹੜੀ ਭਾਰਤ ਦੇ ਵਿੱਚ ਜਿਹੜੇ ਪਲੇਨ ਹੈ ਜੀ ਉਹਨਾਂ ਦੀ ਸੀਰੀਜ਼ ਹੈਗੀ VT। N ਜਿਹੜੀ ਸੀਰੀਜ਼ ਆ ਜੀ ਇਹ ਅਮਰੀਕਨ ਸੀਰੀਜ਼ ਹੈ, ਔਰ ਅਮਰੀਕਾ ਤੋਂ ਇਹ ਰੈਂਟ ਦੇ ਉੱਤੇ ਜਿਹੜਾ ਸੀਪਲੇਨ ਸੀਗਾ ਜੀ ਉਹ ਲਿਆ ਗਿਆ। ਇਹਦੇ ਵਿੱਚ ਜਿਹੜਾ ਇਹਦਾ ਪਾਇਲਟ ਸੀਗਾ ਉਹ ਵੀ ਅਮਰੀਕਨ ਹੈ, ਜਿਹੜਾ ਇਹਦੇ ਵਿੱਚ ਕੋ ਪਾਇਲਟ ਸੀਗਾ ਉਹ ਵੀ ਅਮਰੀਕਨ ਹੈ। ਕਿਰਾਏ ਦੇ ਉੱਤੇ ਲਿਆਂਦਾ ਗਿਆ ਇਹ ਜਹਾਜ਼ ਜਿਹੜਾ ਸੀਗਾ ਜੀ, ਲੋਕਾਂ ਨੂੰ ਵਿਖਾ ਕੇ ਆਖਿਆ ਗਿਆ ਲਓ ਜੀ ਮਾਰੋ ਤਾੜੀਆਂ, ਪਹਿਲੀ ਵਾਰੀ ਸੀਪਲੇਨ ਜਿਹੜਾ ਜੀ ਉਹ ਭਾਰਤ ਦੇ ਵਿੱਚ ਆ ਗਿਆ। ਕੋਈ ਮੇਰੇ ਵਰਗਾ ਅਨਨੋਨ ਜਿਹਾ ਬੰਦਾ ਇਹੋ ਜਿਹੇ ਕੰਮ ਕਰਦਾ ਹੋਵੇ ਤੇ ਲੋਕ ਹੱਸ ਵੀ ਪੈਂਦੇ ਆ, ਗੱਲ ਆਈ ਗਈ ਹੋ ਜਾਂਦੀ ਆ। ਜਦੋਂ ਇੱਕ ਉੱਚ ਅਹੁਦੇ ਦੇ ਉੱਤੇ ਬੈਠਾ ਹੋਇਆ ਬੰਦਾ ਜਿਹੜਾ ਜੀ ਉਹ ਲੋਕਾਂ ਨੂੰ ਇਹੋ ਜਿਹੇ ਝੜੂ ਮਾਰ ਕੇ ਜਿਹੜਾ ਜੀ ਦਿਖਾ ਰਿਹਾ ਹੋਵੇ ਕਿ ਲਓ ਹੁਣ ਸੀਪਲੇਨ ਕੱਢ ਰਿਹਾ, ਹੁਣ ਇਹਦੇ ਵਿੱਚੋਂ ਜਿਹੜੀ ਫਾਸਟ ਟ੍ਰੇਨ ਆ, ਬੁਲਟ ਟ੍ਰੇਨ ਉਹ ਕੱਢ ਲਈ ਆ, ਉਦੋਂ ਗੱਲ ਜਿਹੜੀ ਹੈ ਜੀ ਸੀਰੀਅਸ ਹੋ ਜਾਂਦੀ ਆ। ਪਰ ਸੀਰੀਅਸ ਜੇ ਭਾਰਤੀ ਜਨਤਾ ਪਾਰਟੀ ਮੰਨੇ ਤਾਂ ਬਿਲਕੁਲ ਤੇ ਲੱਗਦਾ ਹੈ ਕਿ ਜਿਹੜੇ ਵੋਟਰ ਆ ਉਹ ਵੀ ਸੀਰੀਅਸ ਨਹੀਂ ਹੋ ਰਹੇ ਇਸ ਤਰ੍ਹਾਂ ਦੀਆਂ ਜਿਹੜੀਆਂ ਝੁਰਲੂ ਜਿਹੜੇ ਸੁਣ ਰਹੇ ਆ ਨਾ ਲੋਕਾਂ ਦੇ, ਤਾਂ ਬਾਰ-ਬਾਰ ਕੁਰਸੀਆਂ 'ਤੇ ਬਿਠਾ ਰਹੇ ਆ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਇਨਸਾਫ ਨਹੀਂ ਮਿਲਿਆ 30-35 ਸਾਲ ਤੋਂ। ਵੈਸੇ ਉਸ ਤੋਂ ਪਹਿਲਾਂ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਕਦੀ ਵੀ। ਬਹੁਤ ਸਾਰੀਆਂ ਮਾਵਾਂ ਤੁਰ ਗਈਆਂ ਇਨਸਾਫ ਉਡੀਕਦੀਆਂ, ਜਿੰਨੇ ਮੁੰਡਿਆਂ ਦੇ ਕਤਲ ਕਰ ਦਿੱਤੇ ਗਏ ਸੀਗੇ। ਇੱਕ ਹੋਰ ਮਾਂ ਅਮਰ ਕੌਰ ਉਹ ਵੀ ਤੁਰ ਗਈ ਜੀ, ਸਮੇਤ ਸੈਣੀ 'ਤੇ ਕੇਸ ਕੀਤਾ ਹੋਇਆ ਸੀ ਜਿਨ੍ਹਾਂ ਨੇ। 2.5 ਦਹਾਕੇ ਇਸ ਔਰਤ ਨੇ ਜਿਹੜਾ ਜੀ ਕੇਸ ਲੜਿਆ। ਬੜੀ ਦਲੇਰ ਔਰਤ ਸੀਗੀ, ਰਿਹਾ ਹੀ ਕੱਖ ਨਹੀਂ ਉਹਦਾ। ਐਕਚੁਅਲੀ 24 ਸਾਲ ਕੇਸ ਲੜਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ, ਉਹ ਵੀ ਇੱਕ ਪਾਵਰਫੁਲ ਵਿਅਕਤੀ ਦੇ ਖਿਲਾਫ। ਪੰਜਾਬ ਦੇ ਸਾਬਕਾ DGP ਸਮੇਤ ਸਿੰਘ ਸੈਣੀ ਹੋਰਾਂ ਦੇ ਖਿਲਾਫ 24 ਸਾਲ ਕੇਸ ਲੜਨ ਵਾਲੀ ਅਮਰ ਕੌਰ ਨਿਆਂ ਦੀ ਉਡੀਕ ਦੇ ਵਿੱਚ ਦੁਨੀਆ ਤੋਂ ਤੁਰ ਗਈ। 100 ਸਾਲਾਂ ਦੀ ਸੀਗੀ ਅਮਰ ਕੌਰ। ਪੰਜਾਬ ਪੁਲਿਸ ਨੇ 15 ਮਾਰਚ 1994 ਨੂੰ ਉਹਦੇ ਪੁੱਤ ਵਿਨੋਦ ਕੁਮਾਰ, ਜਵਾਈ ਅਸ਼ੋਕ ਕੁਮਾਰ ਤੇ ਡਰਾਈਵਰ ਮੁਖਤਿਆਰ ਸਿੰਘ ਨੂੰ ਲੁਧਿਆਣਾ ਤੇ ਚੰਡੀਗੜ੍ਹ ਤੋਂ ਅਗਵਾ ਕਰ ਲਿਆ ਸੀਗਾ ਕਥਿਤ ਤੌਰ ਤੇ, ਜਿਹਦੇ ਤੋਂ ਬਾਅਦ ਉਹ ਕਦੀ ਨਜ਼ਰ ਨਹੀਂ ਆਏ। ਅਮਰ ਕੌਰ ਜਿਹੜੀ ਹੈ ਜੀ ਬੀਤੇ 1 ਦਹਾਕੇ ਤੋਂ ਬ੍ਰੇਨ ਸਟ੍ਰੋਕ ਕਰਕੇ ਮੰਜੇ ਤੇ ਪਈ ਸੀਗੀ। ਉਹਨੇ ਕੱਲ ਸ਼ਾਮੀ ਜਿਹੜਾ ਸੀਗਾ ਜੀ ਉਹ ਆਪਣਾ ਅਖੀਰਲਾ ਸਾਹ ਲਿਆ। ਜਿਹੜਾ ਜੀ ਉਹਦਾ ਅੱਜ ਅੰਤਮ ਸੰਸਕਾਰ ਕੀਤਾ ਜਾਊਗਾ। 1 ਦਹਾਕਾ ਪਹਿਲਾਂ ਵੀਲ ਚੇਅਰ ਤੇ ਹੋਣ ਦੇ ਬਾਵਜੂਦ ਉਹ ਸਮੇਤ ਸਿੰਘ ਸੈਣੀ ਦੇ ਖਿਲਾਫ ਗਵਾਹੀ ਦੇਣ ਲਈ ਦਿੱਲੀ ਦੀ ਅਦਾਲਤ ਦੇ ਵਿੱਚ ਪੇਸ਼ ਹੋਈ ਸੀ। ਉਹਨੇ ਮੂਲਚੰਦ ਹਸਪੀਟਲ ਦੇ ਵਿੱਚ ਜੇਰੇ ਇਲਾਜ ਰਹਿਣ ਦੇ ਦੌਰਾਨ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਨੂੰ 8 ਜੁਲਾਈ 2011 ਨੂੰ ਇੱਕ ਟੈਲੀਗ੍ਰਾਮ ਦਿੱਤੀ ਸੀ, ਜਿਹਦੇ ਵਿੱਚ ਉਹਨੇ ਮਾਮਲੇ ਦੀ ਸੁਣਵਾਈ ਤੇਜ਼ੀ ਨਾਲ ਕਰਨ ਤੇ ਰੋਜ਼ ਸੁਣਵਾਈ ਕਰਨ ਦੀ ਅਪੀਲ ਕੀਤੀ ਸੀ ਤਾਂ ਕਿ ਉਹਨੂੰ ਜੀਵਨ ਦੇ ਵਿੱਚ ਨਿਆਂ ਮਿਲ ਸਕੇ। ਇਹ ਦੱਸਿਆ ਜਾ ਜੇ ਕਿ ਉਹਦੀ ਔਰਤ ਨੂੰ ਕਿਉਂਕਿ ਨਿਆਂ ਨਹੀਂ ਮਿਲਿਆ, ਇਹ ਟੈਲੀਗ੍ਰਾਮ ਦਾ ਵੀ ਕੋਈ ਅਸਰ ਨਹੀਂ ਹੋਇਆ ਜੀ। ਨਿਆਂ ਵਿਵਸਥਾ ਦੇ ਵਿੱਚ ਕਿਸੇ ਮਾਮਲੇ ਨੂੰ ਇੰਨਾ ਲੰਮਾ ਨਹੀਂ ਖਿੱਚਣਾ ਚਾਹੀਦਾ ਕਿ ਲੋਕ ਨਿਆਂ ਦੀ ਉਮੀਦ ਦੇ ਵਿੱਚ ਮਰੀ ਜਾਣ। ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਮਾਰਚ 24, 1994 ਨੂੰ ਸਮੇਤ ਸਿੰਘ ਸੈਣੀ ਤੇ ਹੋਰਨਾਂ ਦੇ ਖਿਲਾਫ CBI ਦੇ ਵੱਲੋਂ ਕੇਸ ਜਿਹੜਾ ਉਹ ਦਰਜ ਕੀਤਾ ਗਿਆ ਸੀ। 100 ਸਾਲਾਂ ਅਮਰ ਕੌਰ ਜਿਹੜੀ ਹੈ ਜੀ ਉਹ ਦੁਨੀਆ ਤੋਂ ਚਲੇਗੀ ਤੇ ਸ਼ਾਇਦ ਕਿਤੇ ਨਾ ਕਿਤੇ ਇੱਕ ਵਾਰੀ ਫੇਰ ਪੰਜਾਬੀ ਦੇ ਜਿਹੜੇ ਪ੍ਰਸਿੱਧ ਸ਼ਾਇਰ ਨੇ ਸੁਰਜੀਤ ਪਾਤਰ ਹੋਰਾਂ ਦਾ ਇੱਕ ਬਹੁਤ ਬਾ ਕਮਾਲ ਜਿਹੜਾ ਸ਼ੇਰ ਆ ਜੀ ਉਹਨੂੰ ਫੇਰ ਸੱਚ ਕਰ ਗਈ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਉਜੜੇ ਘਰੀ ਜਾਣ, ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਬਿਲਕੁਲ ਜੀ ਬਿਲਕੁਲ। ਬਹੁਤ ਸਾਰੇ ਲੋਕ ਆ ਜਿਹੜੇ ਉਹ ਵੇਟ ਕਰਦੇ ਚਲੇ ਗਏ। ਅਤੇ ਅੱਗੇ ਆਪਾਂ ਨਗਰ ਨਿਗਮ ਦੀਆਂ ਚੋਣਾਂ ਦੀ ਗੱਲ ਪਹਿਲਾਂ ਵੀ ਕੀਤੀ ਸੀਗੀ ਕਿ ਲੋਕਾਂ ਦੇ ਮੁੱਦਿਆਂ ਦੀ ਕੋਈ ਗੱਲ ਨਹੀਂ ਹੋ ਰਹੀ, ਆਪਣੀਆਂ ਕੁਰਸੀਆਂ ਬਚਾਉਣ ਦੇ ਲਈ ਥਾਂ 'ਤੇ ਲੜਾਈਆਂ ਹੋ ਰਹੀਆਂ। ਬਿਲਕੁਲ ਜੀ। 3 ਨਗਰ ਨਿਗਮਾਂ ਅੰਮ੍ਰਿਤਸਰ, ਜਲੰਧਰ ਤੇ ਪਟਿਆਲੇ ਦੇ ਵਿੱਚ ਜਿਹੜੀਆਂ ਤੇ 32 ਨਗਰ ਪਾਲਿਕਾਵਾਂ ਦੀਆਂ ਜਿਹੜੀਆਂ ਦੀ ਇਹ ਚੋਣਾਂ ਹੋ ਰਹੀਆਂ ਨੇ। ਲੁਧਿਆਣੇ ਦੇ ਵਿੱਚ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ, ਸ਼ਾਇਦ ਉੱਥੇ ਕੈਲਕੂਲੇਸ਼ਨ ਸੂਤ ਨਹੀਂ ਆਈ। ਮਾਮਲਾ ਹਾਈ ਕੋਰਟ ਤੋਂ ਦੇ ਵਿੱਚ ਹੈ ਜੀ, ਸੁਪਰੀਮ ਕੋਰਟ ਦੇ ਵਿੱਚ ਜਾਣ ਦੇ ਵੀ ਚਾਂਸਸ ਨੇ। ਉਂਝ ਵੈਸੇ ਬੈਂਸ ਭਰਾਵਾਂ ਨੇ ਜਿਹੜਾ ਜੀ ਐਪਲੀਕੇਸ਼ਨਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਨੇ ਇੱਥੇ ਨਿਗਮ ਦੀਆਂ ਚੋਣਾਂ ਦੇ ਵਾਸਤੇ, ਕਿਉਂਕਿ ਹਾਈ ਕੋਰਟ ਨੇ ਇਹ ਹੁਕਮ ਕੀਤਾ ਕਿ ਇੱਥੇ ਜਿਹੜੀਆਂ ਚੋਣਾਂ ਨੇ ਉਹ ਕਰਵਾਈਆਂ ਜਾਣ 45 ਦਿਨਾਂ ਦੇ ਅੰਦਰ ਹੁੰਦੀਆਂ ਨੇ ਜਾਂ ਨਹੀਂ ਇਹਦੇ ਬਾਅਦ ਪਤਾ ਲੱਗੂ। ਪਰ ਜਿੱਥੇ ਹੋ ਰਹੀਆਂ ਨੇ ਉੱਥੇ ਜਿਹੜੇ ਲੋਕਾਂ ਦੇ ਮੁੱਦੇ ਜਿਹੜੇ ਆ ਜੀ ਉਹ ਗਵਾਚ ਗਏ ਆ।
ਜਿਹੜੇ ਅਕਾਲੀ ਦਲ ਵਾਲੇ ਆ ਜੀ ਜਾਂ ਬੀਜੇਪੀ ਵਾਲੇ ਆ, ਉਹ ਤਾਂ ਇਹ ਕਹਿੰਦੇ ਆ ਕਿ ਜੀ ਸਾਨੂੰ ਤਾਂ ਚੋਣਾਂ ਲੜਨ ਹੀ ਨਹੀਂ ਦਿੱਤੀਆਂ ਜਾ ਰਹੀਆਂ, ਸਾਡੇ ਤਾਂ ਨਾਮਜ਼ਦਗੀ ਪੇਪਰ ਹੀ ਜਿਹੜੇ ਆ ਜੀ ਉਹ ਹੈ ਨਹੀਂ ਗੇ। ਭਾਰਤੀ ਜਨਤਾ ਪਾਰਟੀ ਦੀ ਜਿਹੜੀ ਬਹੁਤੀ ਲੀਡਰਸ਼ਿਪ ਆ ਜੀ ਉਹ ਪਿੱਛੇ ਹਟ ਗਈ, ਜਿਹੜੀ ਵੱਡੀ ਸੀਗੀ। ਉਹਨਾਂ ਨੇ ਕਿਤੇ ਨਾਮਜ਼ਦਗੀਆਂ ਭਰੀਆਂ ਹੀ ਨਹੀਂ, ਭਾਵ ਕਿ ਮੈਦਾਨ ਖਾਲੀ ਜਿਹੜਾ ਸੀਗਾ ਉਹ ਛੱਡ ਗਏ। ਜਿਹੜੇ ਕਾਂਗਰਸੀ ਆ ਜੀ, ਕਿਉਂਕਿ 10 ਸਾਲ ਤੋਂ ਸੱਤਾਹੀਨ ਨੇ, ਇਸ ਕਰਕੇ ਉਹਨਾਂ ਦੇ ਵਿੱਚ ਜ਼ਿਆਦਾ ਜੋਸ਼ ਜਿਹੜਾ ਜੀ ਉਤਸ਼ਾਹ ਦਿਖਾਈ ਦਿੰਦਾ। ਇਹ ਉਤਸ਼ਾਹ ਇਹੋ ਜਿਹਾ ਜਿਹੜਾ ਕਿ ਥਾਂ ਥਾਂ ਦੇ ਉੱਤੇ ਹਿੰਸਾ ਜਿਹੜੀ ਆ ਜੀ ਉਹ ਕ੍ਰੀਏਟ ਕਰ ਰਿਹਾ। ਇੱਥੇ ਪਟਿਆਲੇ ਦੇ ਵਿੱਚ ਵੀ ਕੱਲ ਜਿਹੜੀ ਆ ਜੀ ਇੱਕ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਆ ਉਹਦੀ ਕੁੱਟਮਾਰ ਕਾਂਗਰਸੀਆਂ ਦੇ ਵੱਲੋਂ ਜਿਹੜੀ ਕੀਤੀ ਗਈ, ਜਿਹੜਾ ਕਿ ਹਸਪਤਾਲ ਦੇ ਵਿੱਚ ਦਾਖਲ ਹੈ। ਇਹ ਕਿਹਾ ਜਾ ਰਿਹਾ ਜੀ ਕਿ ਤਿਆਰੀ ਉਸ ਤਰੀਕੇ ਦੀ ਕੀਤੀ ਜਾ ਰਹੀ ਆ ਜਿਹੋ ਜਿਹੇ 10 ਸਾਲ ਇੱਥੇ ਪੰਜਾਬ ਦੇ ਵਿੱਚ ਜੀ ਪਹਿਲਾਂ ਚੱਲਦਾ ਰਿਹਾ ਕਿ ਜਿੱਤਣ ਨਾਲੋਂ ਚੋਣਾਂ ਲੁੱਟਣੀਆਂ ਜਿਹੜੀਆਂ ਜੀ ਉਹ ਜ਼ਿਆਦਾ ਪ੍ਰਕਿਰਿਆ ਜਿਹੜੀ ਆ ਉਹ ਹੋ ਗਈ ਆ। ਤੇ ਇੱਕ ਵਾਰੀ ਫੇਰ ਜਿਹੜੇ ਨਤੀਜੇ ਆ ਉਹ ਵੋਟਾਂ ਪੈਣ ਤੋਂ ਪਹਿਲਾਂ ਹੀ ਜਿਹੜੇ ਆ ਉਹ ਦੱਸੇ ਜਾ ਸਕਦੇ ਆ। ਲੋਕਾਂ ਦੇ ਪੈਸੇ ਦੀ ਬਰਬਾਦੀ, ਦੁਸ਼ਮਣੀਆਂ, ਇੰਨਾ ਕੁਝ ਜਿਹੜਾ ਜੀ ਉਹ ਕ੍ਰੀਏਟ ਕੀਤਾ ਜਾ ਰਿਹਾ, ਪਰ ਇਹ ਨਹੀਂ ਕੀਤਾ ਜਾ ਰਿਹਾ ਕਿ ਜਿਹੜਾ ਸਰਕਾਰ ਬਣਾ ਲਵੇ ਉਹਨੂੰ ਇਹ ਕਹਿ ਦਿੱਤਾ ਜਾਵੇ ਕਿ ਆਪੋ ਆਪਣੇ ਭਾਈ ਨੋਮੀਨੇਟ ਕਰ ਲਾ। ਨਗਰ ਨਿਗਮਾਂ ਦੇ ਉੱਤੇ, ਮਿਊਨਿਸਪੈਲਿਟੀਆਂ ਤੇ ਸਰਪੰਚੀ ਦੇ ਉੱਤੇ ਕੀ ਲੋੜ ਆ ਇਹ ਜਿਹੜਾ ਜੀ ਤਮਾਸ਼ਾ ਕਰਨ ਦੀ, ਜਿਹਨੂੰ ਕਿ ਡੈਮੋਕ੍ਰੇਸੀ ਕਿਹਾ ਜਾ ਰਿਹਾ। ਡੈਮੋਕ੍ਰੇਸੀ ਵਰਗੀ ਤਾਂ ਕੋਈ ਚੀਜ਼ ਨਹੀਂ ਹੈਗੀ। ਹਾਂ, ਪਿਛਲੇ ਕੁਝ ਸਾਲਾਂ ਦੇ ਦੌਰਾਨ ਡੈਮੋਕ੍ਰੇਸੀ ਦੀ ਜਗ੍ਹਾ ਜਿਹੜੀ ਆ ਜੀ ਉਹ ਡਾਂਗੋਕ੍ਰੇਸੀ ਨੇ ਲੈ ਲਈ ਆ, ਤੇ ਉਹ ਇੱਕ ਵਾਰੀ ਫੇਰ ਫੁੱਲ ਪ੍ਰਮੋਟ ਹੋ ਰਹੀ ਹੈ। ਬਿਲਕੁਲ ਜੀ, ਇਹ ਲੜਨ ਮਰਨ ਨੂੰ ਹੀ ਡੈਮੋਕ੍ਰੇਸੀ ਸਮਝੀ ਜਾਂਦੇ ਆ ਕਿ ਸਾਨੂੰ ਡਾਂਗਾਂ ਚੱਕਣ ਦਾ ਹੱਕ ਆ। ਤੇ ਅੱਗੇ ਆਪਾਂ ਅਵਾਰਾ ਪਸ਼ੂਆਂ ਦੀ ਬਹੁਤ ਵਾਰੀ ਗੱਲ ਕਰਦੇ ਹਾਂ ਕਿ ਅਵਾਰਾ ਪਸ਼ੂਆਂ ਕਰਕੇ ਲੋਕਾਂ ਦੇ ਐਕਸੀਡੈਂਟ ਹੋ ਰਹੇ ਆ, ਜਾਨਾਂ ਜਾ ਰਹੀਆਂ, ਤੇ ਪਿੰਡਾਂ ਥਾਵਾਂ ਦੇ ਵਿੱਚ ਲੋਕਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਆ। ਕਈ ਥਾਈਂ ਤੇ ਇਹਨਾਂ ਪਸ਼ੂਆਂ ਨੇ ਬੰਦੇ ਵੀ ਮਾਰੇ ਆ। ਪਰ ਹੁਣ ਕੀ ਹੋਇਆ ਕਿ ਬਰਨਾਲਾ ਦੇ ਵਿੱਚ ਕਿਸਾਨਾਂ ਨੇ ਟਰਾਲੀਆਂ ਤੇ ਲੱਦ ਕੇ ਅਵਾਰਾ ਪਸ਼ੂ ਉੱਥੇ ਢੋਏ ਆ। ਜੇ ਆਪਾਂ ਮਾਲਵਾ ਪੱਟੀ ਵੱਲ ਜਾਈਏ, ਜਿਹੜੇ ਇਧਰ ਮਲੋਟ ਸਾਈਡ, ਮੁਕਤਸਰ ਸਾਈਡ, ਇੱਥੇ ਨਾ ਜੀ ਪਿਛਲੇ ਕੁਝ ਸਾਲਾਂ ਤੋਂ ਜਿਹੜੇ ਘੋੜਿਆਂ ਵਾਲੇ ਆ ਉਹ ਆਉਣ ਲੱਗੇ ਆ ਰਾਜਸਥਾਨ ਤੋਂ। ਇਹ ਆਉਂਦੇ ਆ ਜੀ ਇੱਥੇ ਕਣਕ ਦੀ ਰਾਖੀ ਜਿਹੜੀ ਆ ਉਹ ਕਰਨ ਦੇ ਵਾਸਤੇ। ਜਿਹੜੀ ਕਣਕ ਆ ਇਹਦੀ ਰਾਖੀ ਦੇ ਵਾਸਤੇ ਇਹ ਘੋੜਿਆਂ ਦੇ ਉੱਤੇ ਜਿਹੜਾ ਜੀ ਬਹਿ ਕੇ ਰਾਤ ਨੂੰ ਪਹਿਰੇ ਦਿੰਦੇ ਆ। ਇਹ ਕੁਝ ਮਹੀਨਿਆਂ ਦੇ ਵਾਸਤੇ ਰਾਜਸਥਾਨ ਤੋਂ ਲੋਕ ਆਉਂਦੇ ਆ। ਕਰੀਬ 150 ਰੁਪਈਆ ਜਿਹੜਾ ਜੀ ਪਰ ਕਿੱਲੇ ਦਾ ਇਹ ਕਿਸਾਨਾਂ ਤੋਂ ਲੈਂਦੇ ਆ। ਕੁਝ ਥਾਂ ਤੇ ਇਹ ਕਣਕ ਲੈ ਕੇ ਵੀ ਜਿਹੜਾ ਕੰਮ ਕਰਦੇ ਆ, ਭਾਵ ਕਿ ਕਿੱਲੇ ਦੀ ਜਿਹੜਾ ਜੀ 10 ਕਿਲੋ ਕਣਕ ਜਾਂ 15 ਕਿਲੋ ਕਣਕ, ਇਹ ਵੱਖੋ ਵੱਖਰਾ ਏਰੀਆ, ਸੈਂਕੜੇ ਏਕੜ ਜਿਹੜੀ ਫਸਲ ਆ ਜੀ ਉਹਨੂੰ ਇਹ ਸੰਭਾਲਦੇ ਆ। ਕਈ ਤਾਂ ਪਿੰਡਾਂ ਨੇ ਜਿਹੜਾ ਜੀ ਠੇਕਾ ਕਰ ਲਿਆ ਹੋਇਆ, ਭਾਵ ਕਿ ਨਵਾਂ ਜਿਹੜਾ ਖਰਚਾ ਉਹ ਕਿਸਾਨਾਂ ਨੂੰ ਪੈਂਦਾ, ਕਿਉਂਕਿ ਅਵਾਰਾ ਪਸ਼ੂ ਜਿੱਥੇ ਪੈ ਨਿਕਲਦੇ ਆ ਉੱਥੇ ਜਿਹੜਾ ਜੀ ਫਿਰ ਰਾਤੋਂ ਰਾਤ ਚਟਮ ਕਰ ਜਾਂਦੇ ਆ ਫਸਲਾਂ। ਜਿਹੜੇ ਲੋਕ ਇਹਨਾਂ ਦੇ ਕੰਟਰੈਕਟ ਨਹੀਂ ਲੈਂਦੇ ਜਾਂ ਜਿਹੜੇ ਰਾਖੀ ਨਹੀਂ ਕਰਵਾਉਂਦੇ, ਇਹ ਫਿਰ ਕੀ ਕਰਦੇ ਆ ਜੀ, ਪਸ਼ੂ ਘੇਰ ਕੇ ਉਧਰ ਨੂੰ ਕਰ ਦਿੰਦੇ ਆ। ਉਹ ਸਾਰੇ ਦੇ ਸਾਰੇ ਜਿਹੜੇ ਜੀ ਉਹ ਚਟਮ ਕਰ ਜਾਂਦੇ ਜ਼ਮੀਨ, ਭਾਵ ਕਿ ਉਹ ਕਿਸਾਨ ਫਸਾ ਲਏ ਗਏ, ਇਹਨਾਂ ਦੀ ਰਾਖੀ ਦੇ ਆ ਗਏ ਉਹ ਘੇਰੇ ਦੇ ਵਿੱਚ। ਨਹੀਂ, ਉਹਨਾਂ ਕੋਲ ਚੋਇਸ ਜਿਹੜੀ ਆ ਜੀ ਉਹ ਕੋਈ ਨਹੀਂ ਰਹੀ। ਹੁਣ ਕਿਸਾਨ ਜਿਹੜੇ ਆ ਜੀ ਉਹ ਕਰਨ ਤਾਂ ਕੀ ਕਰਨ, ਜਿੰਨੀ ਦੇਰ ਤੱਕ ਤਾਂ ਜਿਹੜੀ ਹੈ ਜੀ ਸੜਕ ਦੇ ਉੱਤੇ ਤੁਰੀ ਫਿਰਦੀ ਹੈ ਜੀ ਕੋਈ ਗਾਂ, ਉਹਨੂੰ ਕੋਈ ਡਾਂਗ ਨਹੀਂ ਮਾਰ ਸਕਦਾ ਕਿਉਂਕਿ ਉਹ ਗਊ ਮਾਤਾ ਆ। ਅਗਲੇ ਦਿਨ ਦੇ ਵਿੱਚ ਤੁਸੀਂ ਕਿਹਾ ਕਿ ਜਦੋਂ ਕਿਸੇ ਦੀ ਹਾਦਸੇ 'ਚ ਮੌਤ ਹੋ ਜਾਂਦੀ ਹੈ ਤਾਂ ਫਿਰ ਖਬਰ ਇਹ ਹੁੰਦੀ ਹੈ ਕਿ ਅਵਾਰਾ ਪਸ਼ੂ ਦੇ ਨਾਲ ਜਿਹੜਾ ਜੀ ਉਹ ਟਕਰਾ ਕੇ ਇਹ ਮੌਤ ਹੋ ਗਈ। ਜਿਹੜੀ ਮਾਤਾ ਉਹ ਅਵਾਰਾ ਪਸ਼ੂ ਬਣ ਜਾਂਦੀ ਹੈ ਜਦੋਂ ਕਿਸੇ ਦੀ ਜਾਨ ਲੈ ਲੈਂਦੀ ਹੈ। ਹੁਣ ਇਹਨਾਂ ਚੀਜ਼ਾਂ ਤੋਂ ਖਿਜੇ ਹੋਏ ਜਿਹੜੇ ਬਰਨਾਲੇ ਤੇ ਇਹਦੇ ਨੇੜੇ ਤੇੜੇ ਦੇ ਜਿਹੜੇ ਕਿਸਾਨ ਨੇ, ਉਹਨਾਂ ਨੇ ਇੱਕ ਵੱਖਰਾ ਤਰੀਕਾ ਜਿਹੜਾ ਜੀ ਉਹ ਅਪਣਾਇਆ। ਉਹਨਾਂ ਨੇ ਟਰਾਲੀਆਂ ਦੇ ਵਿੱਚ ਜਿਹੜਾ ਜੀ ਭਰ ਕੇ ਲਿਆਏ ਜਿਹੜੇ ਇਹ ਅਵਾਰਾ ਪਸ਼ੂ ਸੀਗੇ, ਤੇ ਲਿਆ ਕੇ ਉਹਨਾਂ ਨੇ ਛੱਡ ਦਿੱਤੇ ਜੀ ਇੱਥੇ ਡਿਪਟੀ ਕਮਿਸ਼ਨਰ ਦਾ ਜਿਹੜਾ ਦਫ਼ਤਰ ਹੈ ਉੱਥੇ। ਇਹ ਕਿਹਾ ਗਿਆ ਜੀ ਕਿ ਸਾਡੇ ਕੋਲੋਂ ਇਹ ਸੰਭਾਲੇ ਨਹੀਂ ਜਾਂਦੇ, ਸਾਡੀਆਂ ਫਸਲਾਂ ਦਾ ਨੁਕਸਾਨ ਕਰਦੇ ਆ ਤੇ ਇਹਨੂੰ ਜਿਹੜਾ ਜੀ ਪ੍ਰਸ਼ਾਸਨ ਸੰਭਾਲੇ। ਪਿਛਲੇ ਜਿਹੜੀ ਸਰਕਾਰ ਸੀਗੀ ਜੀ ਉਹਨੇ ਲੋਕਾਂ ਦੇ ਉੱਤੇ ਬਿਜਲੀ ਦੇ ਜਿਹੜੇ ਬਿੱਲ ਨੇ ਉਹਦੇ ਵਿੱਚ ਗਊ ਸੈਸ ਲਾਇਆ ਜੀ, ਲੋਕ ਦੇ ਰਹੇ ਆ। ਉਹ ਗਊ ਸੈਸ ਕਾਹਦੇ ਵਾਸਤੇ ਜਾਂ ਗਊਸ਼ਾਲਾਵਾਂ ਨੂੰ ਪੈਸੇ ਦੇਣ ਦੇ ਵਾਸਤੇ? ਗਊਸ਼ਾਲਾਵਾਂ ਨੂੰ ਉਹ ਪੈਸੇ ਜਾ ਰਹੇ ਨੇ, ਨਹੀਂ ਜਾ ਰਹੇ, ਕੀ ਹੋ ਰਿਹਾ ਉਸ ਪੈਸੇ ਦਾ ਕੁਝ ਨਹੀਂ ਪਤਾ। ਲੋਕਾਂ ਦੀਆਂ ਜਿਹੜੀਆਂ ਦੀ ਖਾਲੀ ਕੀਤੀਆਂ ਜਾ ਰਹੀਆਂ ਨੇ, ਦੂਜੇ ਪਾਸੇ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਦਾ ਨੁਕਸਾਨ ਇਹ ਕਰ ਰਹੇ ਨੇ ਔਰ ਲੋਕਾਂ ਦੇ ਵਿੱਚ ਸੜਕਾਂ ਦੇ ਉੱਤੇ ਉਹ ਵੱਜਦੇ ਫਿਰਦੇ ਨੇ। ਜਿਹੜੇ ਇਹ ਕਿਸਾਨ ਨੇ ਜੀ ਕੱਲ ਇਕੱਠੇ ਹੋਏ, ਉਹਨਾਂ ਨੇ ਇਹ ਕਿਹਾ ਕਿ ਜੇ ਇਹ ਜਿਹੜੇ ਪਸ਼ੂ ਨੇ ਇਹਨਾਂ ਨੇ ਡਿਪਟੀ ਕਮਿਸ਼ਨਰ ਨੇ ਬਾਹਰ ਜਿਹੜੇ ਜੀ ਉਹ ਛੱਡੇ ਪ੍ਰਸ਼ਾਸਨ ਨੇ, ਤੇ ਉਹ ਦੁਬਾਰਾ ਫੇਰ ਟਰਾਲੀਆਂ 'ਚ ਭਰ ਕੇ ਲਿਆਉਣਗੇ ਤੇ ਇੱਥੇ ਹੀ ਲਿਆ ਕੇ ਫੇਰ ਜਿਹੜੇ ਆ ਜੀ ਇਹ
ਪਸ਼ੂ ਛੱਡ ਦੇਣਗੇ। ਉਹ ਕਹਿੰਦੇ ਕਿ ਜਿੰਨੀ ਦੇਰ ਤੱਕ ਅਫਸਰ ਤੰਗ ਨਹੀਂ ਹੁੰਦੇ ਉਨੀ ਦੇਰ ਤੱਕ ਸਾਡੀ ਇਸ ਸਮੱਸਿਆ ਦਾ ਹੱਲ ਅਫਸਰਾਂ ਨੇ ਲੱਭਣਾ ਨਹੀਂ। ਬਿਲਕੁਲ ਹੀ। ਆਪਾਂ ਤੁਸੀਂ ਇਹ ਕੀ ਕੋਈ ਲਾਭ ਬਣਿਆ ਆ ਵੀ ਜਿਹੜੇ ਇਸ ਤਰ੍ਹਾਂ ਦੇ ਪਸ਼ੂ ਆ, ਕਿਉਂਕਿ ਅਸੀਂ ਵੀ ਪੰਜਾਬ ਤੋਂ ਆਏ ਆ, ਪਹਿਲਾਂ ਇੰਨੇ ਅਵਾਰਾ ਪਸ਼ੂ ਤਾਂ ਕੋਈ ਹੁੰਦੇ ਨਹੀਂ ਸੀਗੇ, ਤੇ ਹੁਣ ਕੀ ਕਾਰਨ ਆ ਕਿ ਇੰਨੇ ਸਾਰੇ ਇਹ ਗੋਕੇ ਪਸ਼ੂ ਆ, ਜਿਹੜਾ ਗਾਵਾਂ ਜਿਹੀਆਂ ਆ ਗਈਆਂ ਆ ਇਸ ਤਰ੍ਹਾਂ ਦੇ ਆ। ਪੰਜਾਬ 'ਚ ਤਾਂ ਮੱਝਾਂ ਹੁੰਦੀਆਂ ਸੀ ਐਕਚੁਅਲੀ ਜੀ। ਇਹ ਕਿਸੇ ਟਾਈਮ ਤਾਂ ਦੁੱਧ ਵਗੈਰਾ ਦੇ ਵਾਸਤੇ ਹੁੰਦੀਆਂ ਸੀਗੀਆਂ। ਹੁਣ ਦੇਖੋ ਜਿਹੜੇ ਪਸ਼ੂ ਮੇਲੇ ਲੱਗ ਰਹੇ ਆ ਉਹਦੇ ਵਿੱਚ ਇਨਾਮ ਕਿਹਨੂੰ ਮਿਲ ਰਿਹਾ? ਉਹ ਅਮਰੀਕਨ ਗਾਂ ਆ ਕਿ 35 ਕਿਲੋ ਦਿਹਾੜੀ ਦਾ ਦੁੱਧ ਦਿੰਦੀ ਆ। ਇਹ ਜਿਹੜੇ ਦੇਸੀ ਪਸ਼ੂ ਨੇ ਜੀ ਦੁੱਧ ਥੋੜਾ ਦਿੰਦੇ ਆ ਤੇ ਗੋਹਾ ਜ਼ਿਆਦਾ ਕਰਦੇ ਆ। ਤੇ ਹੁਣ ਜਿਹੜੇ ਬਹੁਤੇ ਲੋਕ ਨੇ, ਹੁਣ ਜਿਹੜਾ ਪੱਠਾ ਦਿੱਤਾ ਤਾਂ ਰਿਹਾ ਨਹੀਂ, ਉਹਨਾਂ ਨੇ ਕੀ ਕਰਦੇ ਆ ਜੀ, ਜਾਂ ਤਾਂ ਚੋ ਕੇ ਛੱਡ ਦਿੰਦੇ ਆ, ਜਾਂ ਜਿਹੜੇ ਆ ਜੀ ਇਹ ਅਵਾਰਾ ਤੁਰੇ ਫਿਰਦੇ ਆ। ਕਿਸੇ ਸਮੇਂ ਜਿਹੜਾ ਜੀ ਇਹ ਮੀਟ ਦੀਆਂ ਫੈਕਟਰੀਆਂ ਵਗੈਰਾ ਹੁੰਦੀਆਂ ਸੀਗੀਆਂ, ਉਹਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਜਾਂ ਜਿਹੜੇ ਇੱਥੇ ਫੜ ਫੁੜ ਕੇ ਲੈ ਜਾਂਦੇ ਹੁੰਦੇ ਸੀਗੇ ਜੀ, ਉਹਨਾਂ ਨੂੰ ਟਰੱਕਾਂ ਦੇ ਵਿੱਚ ਜਿਹੜੇ ਲਿਜਾਂਦੇ ਸੀਗੇ, ਉਹਨਾਂ ਦਾ ਵਿਚਾਰਿਆਂ ਦਾ ਕੁਟਾਪਾ ਇੰਨਾ ਕੁ ਹੋਣ ਲੱਗ ਗਿਆ ਕਿ ਉਹ ਡਰ ਗਏ, ਉਹ ਲਿਜਾਂਦੇ ਨਹੀਂਗੇ ਜੀ। ਇਹ ਕੁਝ ਕਾਰਨ ਨੇ ਜਿਹਦੇ ਕਰਕੇ ਇਹ ਇੰਨੇ ਜ਼ਿਆਦਾ ਵੱਧ ਗਿਆ। ਤੁਸੀਂ ਕਿਸੇ ਸ਼ਹਿਰ ਦੇ ਵਿੱਚ ਕਿਸੇ ਸੜਕ ਦੇ ਉੱਤੇ ਚੱਲ ਜਾਓ, ਜੇ ਤੁਹਾਨੂੰ ਗਾਂ ਤੇ ਸਾਹਮ ਜਿਹੜਾ ਜੀ ਉੱਥੇ ਭਿੜਦੇ ਜਾਂ ਸੜਕਾਂ ਤੇ ਖੜੇ ਨਹੀਂ ਦਿਸੇ, ਤੇ ਇਹਦਾ ਮਤਲਬ ਉਹ ਸ਼ਹਿਰ ਨਹੀਂ ਗਾ, ਪੰਜਾਬ ਦਾ ਸ਼ਹਿਰ ਨਹੀਂ ਗਾ। ਜੀ ਜੀ। ਤੇ ਅੱਗੇ ਆਪਾਂ ਗਿਆਨੀ ਕੇਵਲ ਸਿੰਘ ਦੇ ਭਰਾ ਦੀ ਜੇ ਗੱਲ ਕਰੀਏ ਤਾਂ ਉਸਨੇ ਕੁਝ ਖੁਲਾਸੇ ਕੀਤੇ। ਜੀ ਬਿਲਕੁਲ। ਉਹਨੇ ਐਕਚੁਅਲੀ ਹਿੰਮਤ ਸਿੰਘ ਜਿਹੜਾ ਕਿ ਪਿੰਡ ਬਰਗਾੜੀ ਸਣੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸੀਗੀਆਂ ਜੀ, ਇਹਦੇ ਬਾਰੇ ਦੇ ਵਿੱਚ ਉਹਨੇ ਇੱਕ ਲੰਮਾ ਚੌੜਾ ਬਿਆਨ ਤੇ ਕੁਝ ਸਬੂਤ ਜਿਹੜੇ ਆ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਿਹੜਾ ਜੀ ਉਹਦੇ ਅੱਗੇ ਪੇਸ਼ ਹੋ ਕੇ ਉਹਨਾਂ ਨੇ ਆਪਣੇ ਬਿਆਨ ਜਿਹੜੇ ਆ ਜੀ ਉਹ ਰਿਕਾਰਡ ਕਰਵਾਏ ਨੇ। ਔਰ ਸਬੂਤ ਦੇ ਵਜੋਂ ਉਹਨਾਂ ਨੇ ਕੁਝ ਅਹਿਮ ਦਸਤਾਵੇਜ਼ਾਂ ਦੀ ਫਾਈਲ ਜਿਹੜੀ ਆ ਉਹ ਕਮਿਸ਼ਨ ਨੂੰ ਸੌਂਪੀ ਆ। ਕਮਿਸ਼ਨ ਦੇ ਕੋਲੇ ਡੇਰਾ ਸਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਮੁਆਫੀ ਸੰਬੰਧੀ ਵੀ ਕੁਝ ਤੱਥ ਜਿਹੜੇ ਆ ਜੀ ਉਹਨੇ ਕਮਿਸ਼ਨ ਨੂੰ ਦਿੱਤੇ ਆ। ਰਾਮ ਰਹੀਮ ਵੱਲੋਂ ਮੁਆਫੀ ਲਈ ਭੇਜੀ ਗਈ ਚਿੱਠੀ ਤੇ ਅਕਾਲ ਤਖਤ ਵੱਲੋਂ ਦਿੱਤੀ ਗਈ ਮੁਆਫੀਨਾਮੇ ਵਾਲੀ ਚਿੱਠੀ ਤੇ ਇਦਾਂ ਦੇ ਕੋਈ ਦਸਤਾਵੇਜ਼ ਜਿਹੜੇ ਨੇ ਜੀ ਉਹ ਲੰਮੀ ਚੌੜੀ ਚਿੱਠੀ ਦੇ ਵਿੱਚ ਉਹਨਾਂ ਨੇ ਕਮਿਸ਼ਨ ਨੂੰ ਸੌਂਪੇ ਆ। ਜਿਹੜੇ ਇਹ ਹਿੰਮਤ ਸਿੰਘ ਹੋਰੀ ਨੇ, ਉਹਨਾਂ ਨੇ ਕਮਿਸ਼ਨ ਨੂੰ ਇਹ ਵੀ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਅਕਾਲ ਤਖਤ ਦੇ ਜਥੇਦਾਰ ਗੁਰਬਚਨ ਸਿੰਘ, ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਕੇਵਲ ਸਿੰਘ, ਇਹ ਸਿੱਖ ਕੌਮ ਦੇ ਨਾਲ ਜਿਹੜੇ ਜੀ ਧਰੋਹ ਕਮਾਉਣ ਵਾਲੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਸਾਰੇ ਆਗੂਆਂ ਦਾ ਨਾਰਕੋ ਟੈਸਟ ਜਿਹੜਾ ਜੀ ਉਹ ਕਰਵਾਇਆ ਜਾਣਾ ਚਾਹੀਦਾ ਤਾਂ ਕਿ ਅਸਲ ਗੱਲ ਜਿਹੜੀ ਹੈ ਜੀ ਉਹ ਸਾਹਮਣੇ ਆਵੇ। ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਦੇ ਵਿੱਚੋਂ 93 ਲੱਖ ਰੁਪਏ ਦੇ ਇਸ਼ਤਿਹਾਰ ਅਖਬਾਰਾਂ ਨੂੰ ਦੇ ਕੇ ਗੋਲਕ ਨੂੰ ਚੂਨਾ ਲਾਉਣ ਦੀ ਜਿਹੜੀ ਆ ਜੀ ਉਹ ਗੱਲ ਆਖੀ। ਇਹ ਵੀ ਕਿਹਾ ਕਿ ਇਹਨਾਂ ਨੇ ਮਰਿਆਦਾ ਦੀਆਂ ਜਿਹੜੀਆਂ ਜੀ ਉਹ ਧੱਜੀਆਂ ਉਡਾਈਆਂ ਨੇ। ਡੇਰੇ ਵਾਲਿਆਂ ਦੇ ਨਾਲ ਇਹਨਾਂ ਦੀ ਜਿਹੜੀ ਸੀ ਉਹ ਗੰਢ ਧੁੱਪ ਰਹੀ। ਉਧਰ ਜਿਹੜਾ ਜਸਟਿਸ ਰਣਜੀਤ ਸਿੰਘ ਖਬਰਾਂ ਵਾਲਾ ਕਮਿਸ਼ਨ ਹੈ, ਉਹਨੇ ਇਹ ਗੱਲ ਕਹੀ ਆ ਜੀ ਕਿ ਉਹ ਬਹੁਤ ਜਲਦੀ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਇਹ ਜਿਹੜੀ ਰਿਪੋਰਟ ਹੈ ਉਹ ਸਰਕਾਰ ਤੱਕ ਪੁੱਜਦੀ ਕਰ ਦੇਣਗੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਕੋਲੇ ਪ੍ਰੂਫ ਜਿਹੜੇ ਆ ਜੀ ਉਹ ਸਬਮਿਟ ਕਰਵਾਏ ਜੀ। ਤੇ ਅੱਗੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਸਾਬਕਾ ਮੁੱਕੇਬਾਜ਼ ਕੌਰ ਸਿੰਘ ਦੀ। ਉਸ ਦੀ ਹਾਲਤ ਬੜੀ ਖਰਾਬ ਹੈ ਪਰ ਕੋਈ ਉਸ ਦੀ ਸਾਰ ਹੀ ਨਹੀਂ ਲੈ ਰਿਹਾ। 1971 ਦੇ ਵਿੱਚ ਜੀ ਫੌਜ ਦੇ ਵਿੱਚ ਆਉਣ ਤੇ ਪਿੱਛੋਂ ਕੌਰ ਸਿੰਘ ਜਿਹੜਾ ਸੀਗਾ ਉਹਨੇ 1977 ਦੇ ਵਿੱਚ ਮੁੱਕੇਬਾਜ਼ੀ ਸ਼ੁਰੂ ਕੀਤੀ। 79 ਤੋਂ ਲੈ ਕੇ 83 ਦੇ ਦੌਰਾਨ ਉਹਨੇ ਸੀਨੀਅਰ ਕੌਮੀ ਬਾਕਸਿੰਗ ਚੈਂਪੀਅਨਸ਼ਿਪ ਦੇ ਵਿੱਚ ਸੋਨੇ ਦੇ ਤਗਮੇ ਜਿੱਤੇ। 1982 ਦੀਆਂ ਏਸ਼ੀਆਈ ਖੇਡਾਂ ਸਣੇ ਕੌਮਾਂਤਰੀ ਮੁਕਾਬਲਿਆਂ ਦੇ ਵਿੱਚ 6 ਸੋਨੇ ਦੇ ਤਗਮੇ ਜਿੱਤੇ। ਉਹ ਇੱਕੋ ਇੱਕ ਮੁੱਕੇਬਾਜ਼ ਆ ਜੀ ਜਿਹਨੇ 1980 ਦੇ ਵਿੱਚ ਮਹਾਨ ਬਾਕਸਰ ਮੁਹੰਮਦ ਅਲੀ ਖਿਲਾਫ ਪ੍ਰਦਰਸ਼ਨੀ ਮੈਚ ਖੇਡਿਆ ਸੀਗਾ। ਫੌਜ ਦੇ ਵਿੱਚੋਂ ਸੂਬੇਦਾਰ ਰਿਟਾਇਰ ਹੋਣ ਤੋਂ ਬਾਅਦ ਪੰਜਾਬ ਪੁਲਿਸ ਦੇ ਵਿੱਚ ASI ਵਜੋਂ ਨੌਕਰੀ ਕੀਤੀ। 82 ਦੇ ਵਿੱਚ ਅਰਜੁਨ ਅਵਾਰਡ, ਜਦੋਂ ਕਿ 1983 ਤੇ 88 ਦੇ ਵਿੱਚ ਪਦਮ ਸ਼੍ਰੀ ਤੇ ਵਿਸ਼ਿਸ਼ਟ ਸੇਵਾ ਮੈਡਲ ਜਿਹੜਾ ਜੀ ਉਹਨੂੰ ਦਿੱਤਾ ਗਿਆ। ਇਹ ਭਾਰਤ ਦਾ ਮਹਾਨ ਮੁੱਕੇਬਾਜ਼ ਖਿਡਾਰੀ ਕੌਰ ਸਿੰਘ 65 ਸਾਲਾਂ ਦਾ ਜੀ ਮੋਹਾਲੀ ਦੇ ਪ੍ਰਾਈਵੇਟ ਹਸਪੀਟਲ ਦੇ ਵਿੱਚ 22 ਦਿਨ ਜਿਹੜਾ ਜੀ ਉਹ ਦਾਖਲ ਰਿਹਾ। ਹੁਣ ਉਹ ਆਪਣਾ ਇਲਾਜ ਕਰਾ ਕੇ ਘਰ ਪਰਤਿਆ। ਉਹਨੇ ਇਹ ਗੱਲ ਕਹੀ ਆ ਕਿ ਮੁੱਕੇਬਾਜ਼ ਦੇ ਵਾਸਤੇ ਸਰਕਾਰ ਦੇ ਵੱਲੋਂ ਉਹਦੇ ਲਈ ਬਿਲਕੁਲ ਰੁੱਖਾ ਵਤੀਰਾ ਜਿਹੜਾ ਜੀ ਉਹ ਅਪਣਾਇਆ ਗਿਆ। ਖਨਾਲ ਖੁਰਦ ਦੇ ਰਹਿਣ ਵਾਲਾ ਇਹ ਕਹਿੰਦਾ ਜੀ ਕਿ ਮੈਂ ਇੰਨੇ ਦਿਨ ਹਸਪੀਟਲ ਦੇ ਵਿੱਚ ਰਿਹਾ, ਕਿਸੇ ਅਧਿਕਾਰੀ ਕਿਸੇ ਆਗੂ ਨੇ ਉਹਦੀ ਕੋਈ ਸਾਰ ਜਿਹੜੀ ਹੈ ਜੀ ਉਹ ਨਹੀਂ ਲਈ। ਉਹਨੇ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਨਿਊਰੋਲੋਜੀਕਲ
ਸਮੱਸਿਆ ਕਰਕੇ ਉਹਦੀਆਂ ਲੱਤਾਂ ਦੇ ਵਿੱਚ ਤਕਲੀਫ ਹੈ, ਉਹ ਠੀਕ ਢੰਗ ਦੇ ਨਾਲ ਬੋਲਣ ਤੋਂ ਵੀ ਅਸਮਰੱਥ ਹੈ। ਸੰਗਰੂਰ ਦੇ ਵਿੱਚ ਵੀ ਉਹਨੇ ਜਿਹੜਾ ਜੀ ਕਈ ਡਾਕਟਰਾਂ ਨੂੰ ਇਲਾਜ ਕਰਾਇਆ ਪਰ ਉਹਨੂੰ ਕੋਈ ਫਰਕ ਨਹੀਂ ਪਿਆ। ਪਰ ਉਹ ਜਿਹੜਾ ਜੀ ਇੱਥੇ ਆ ਕੇ ਫਿਰ ਮੋਹਾਲੀ ਦੇ ਹਸਪੀਟਲ ਦੇ ਵਿੱਚ ਕਈ ਦਿਨ ਜਿਹੜਾ ਉਹ ਦਾਖਲ ਰਿਹਾ। ਕਿਸੇ ਨੇ ਵੀ ਉਹਦੀ ਜਿਹੜੀ ਹੈ ਜੀ ਆ ਕੇ ਸਾਰ ਨਹੀਂ ਪੁੱਛੀ। ਉਹ ਕਿਹੜੇ ਹਾਲਾਤਾਂ ਦੇ ਵਿੱਚ ਹੈ, ਇੰਨੇ ਮੈਡਲ ਜਿੱਤਨੇ ਕੋਈ ਛੋਟੀ ਮੋਟੀ ਗੱਲ ਨਹੀਂ। ਉਦੋਂ ਤੱਕ ਤਾਂ ਸਰਕਾਰ ਜਿਹੜੀ ਹੈ ਜੀ ਉਹਨੂੰ ਸ਼ਾਬਾਸ਼ ਵੀ ਦਿੰਦੀ ਰਹੀ ਤੇ ਕਈ ਕਿਸਮ ਦੇ ਇਨਾਮ ਵੀ ਜਿਹੜੀ ਉਹ ਦਿੰਦੀ ਰਹੀ, ਪਰ ਵਡੇਪੇ ਦੇ ਵਿੱਚ ਉਹਨੂੰ ਸੰਭਾਲਣ ਦੇ ਵਾਸਤੇ ਕੋਈ ਤਿਆਰ ਨੀਗਾ ਜੀ। ਐਕਚੁਅਲੀ ਜਿਹੜੀ ਇਸ ਵੇਲੇ ਵੱਡੀ ਫਿਕਰਮੰਦੀ ਜਿਹੜੀ ਚੱਲ ਰਹੀ ਆ ਬਹੁਤੀ, ਇਹ ਤਾਂ ਚਲੋ ਮੌਕੇਬਾਜ਼ ਹੈ, ਨੋਨ ਹੈ, ਉਹਦੀ ਗੱਲ ਸਾਹਮਣੇ ਵੀ ਆ ਗਈ, ਮੀਡੀਆ ਦੇ ਵਿੱਚ ਵੀ ਆ ਗਈ। ਜਿਹੜੇ ਕੋਈ ਬਜ਼ੁਰਗ ਵਗੈਰਾ ਜਿਨ੍ਹਾਂ ਨੇ ਕੋਈ ਲੱਖ 2-2 ਲੱਖ ਰੁਪਇਆ ਜਿਹੜਾ ਜੀ ਉਹ ਜੋੜਿਆ, ਸ਼ਾਇਦ ਉਹਨਾਂ ਨੂੰ ਫਿਕਰ ਇਸ ਗੱਲ ਦਾ ਵੀ ਉਹ ਵੀ ਸਰਕਾਰ ਨੇ ਜਿਹੜਾ ਜੀ ਉਹ ਲੈ ਜਾਣੇ ਆ। ਤੇ ਇਹੋ ਜਿਹੇ ਲੋਕ ਤਾਂ ਜਿਹੜੇ ਅੱਜ ਫੇਰ ਵੀ ਆਪਣੀ ਗੱਲ ਸੁਣਾ ਲੈਣਗੇ। ਉਹਨਾਂ ਲੋਕਾਂ ਦਾ ਕੀ ਬਣੂਗਾ ਜੀ ਜਿਹੜੇ ਅਨਨੋਨ ਨੇ ਤੇ ਉਹ ਵਿਚਾਰੇ ਲੱਖ 2-2 ਲੱਖ ਰੁਪਇਆ ਆਪਣਾ ਸੰਭਾਲ ਕੇ ਬੈਠੇ ਆ ਵੀ ਚਲੋ ਵਡੇਪੇ ਦੇ ਵਿੱਚ ਦਵਾਈਆਂ ਤੇ ਇਲਾਜ ਦੇ ਵਾਸਤੇ ਕੰਮ ਆਊਗਾ। ਬਿਲਕੁਲ ਜੀ, ਉਹ ਬਸ ਝੁਰਲੂ ਸੁਣੀ ਜਾਂਦੇ ਆ ਜੀ ਮੋਦੀ ਦੇ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਜੀ ਇਸ ਸਾਡੇ ਨਾਲ ਜੁੜੇ ਬਲਤੇਜ ਪੰਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀਤੀਆਂ ਕੁਝ ਖਬਰਾਂ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।